ਤੇ ਹਰਜੋਤ ਸਿੰਘ ਜੀ, ਪਹਿਲੀ ਜਿਹੜੀ ਇਹ ਅੱਜ ਦੀ ਅਹਿਮ ਖਬਰ ਦੇ ਉੱਤੇ ਨਜ਼ਰ ਮਾਰੀਏ, ਜਿਹੜੀ ਫਰਾਂਸ ਦੇ ਵਿੱਚ ਜਹਾਜ਼ ਉਤਰਿਆ। ਜਹਾਜ਼ ਦੇ ਵਿੱਚ 303 ਕੁੱਲ ਸਵਾਰੀਆਂ ਸੀਗੀਆਂ, ਜਿਨ੍ਹਾਂ ਚੋਂ ਬਹੁਤੇ ਜਿਹੜੇ ਉਹ ਭਾਰਤੀ ਮੂਲ ਦੇ ਸੀਗੇ। ਫਰਾਂਸ ਦੇ ਜਿਹੜੇ ਏਅਰਪੋਰਟ ਦੇ ਉੱਤੇ ਕਈ ਦਿਨਾਂ ਤੱਕ ਉੱਥੇ ਸਟਕ ਰਹੇ। ਦੋਸ਼ ਉਹਨਾਂ ਦੇ ਉੱਤੇ ਜਾਂ ਕਥਿਤ ਤੌਰ ਦੇ ਉੱਤੇ ਇਹ ਦੋਸ਼ ਲੱਗ ਰਹੇ ਸੀਗੇ, ਜਾਂ ਕਹਿ ਲਓ ਵੀ ਉਹਨਾਂ ਤੇ ਸ਼ੱਕ ਸੀਗਾ ਹਿਊਮਨ ਟ੍ਰੈਫਿਕਿੰਗ ਦਾ, ਵੀ ਇਨਸਾਨਾਂ ਨੂੰ ਜਿਹੜਾ ਉੱਥੋਂ ਸਮਗਲ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਇੱਕ ਚਾਰਟਰ ਪਲੇਨ ਲੈਂਡ ਕਰਦਾ ਆ ਫਰਾਂਸ ਦੇ ਵਿੱਚ, ਤੇ ਹਿਊਮਨ ਟ੍ਰੈਫਿਕਿੰਗ ਦੀ ਇਨਵੈਸਟੀਗੇਸ਼ਨ ਜਿਹੜੀ ਆ ਉੱਥੇ ਚਾਲੂ ਹੋ ਜਾਂਦੀ ਆ। 276 ਜਿਹੜੇ ਭਾਰਤੀ ਮੂਲ ਦੇ ਆ ਉਸ ਦੇ ਵਿੱਚ ਮੌਜੂਦ ਸੀਗੇ। ਤੇ ਇਹ ਜਿਹੜੇ ਪੈਸੰਜਰ ਆ, ਕਹਿੰਦੇ ਵੀ ਨਿਕਾਰਾਗੁਆ ਦੇ ਵਿੱਚ ਇਹਨਾਂ ਨੇ ਉਹ ਜਾਣਾ ਸੀ। ਉੱਥੇ ਚੜ੍ਹਨ ਤੋਂ ਪਹਿਲਾਂ ਹੀ ਇਹਨਾਂ ਨੂੰ ਇੱਕ ਪੇਂਡੂ ਫ੍ਰੈਂਚ ਏਅਰਪੋਰਟ ਦੇ ਉੱਤੇ 4 ਦਿਨਾਂ ਦੇ ਲਈ ਜਿਹੜਾ ਉਹ ਰੋਕ ਕੇ ਰੱਖਿਆ ਗਿਆ ਸੀਗਾ। ਵੈਟਰੀ ਏਅਰਪੋਰਟ ਸ਼ੈਂਪੇਨ ਕਾਉਂਟੀ ਜਿਹੜੀ ਉੱਥੇ ਆ, ਉੱਥੇ ਇਹ ਸਾਰਾ ਕੁਛ ਵਾਪਰਿਆ ਹੈਗਾ ਆ। 303 ਜਿਹੜੇ ਪੈਸੰਜਰ ਆਏ ਸੀ, ਉਹਨਾਂ ਦੇ ਵਿੱਚੋਂ 276 ਜਾਣੇ ਆ ਜਿਹੜੇ ਰੀਜਨਲ ਐਡਮਿਨਿਸਟ੍ਰੇਸ਼ਨ ਨੇ ਦੱਸਦੀ ਆ ਮੁੰਬਈ ਵੱਲ ਨੂੰ, ਮੁੰਬਈ ਤੋਂ ਜਿਹੜੇ ਉਹ ਆ ਰਹੇ ਸੀਗੇ। 25 ਨੇ ਤਾਂ ਜਾਂਦੇ ਹੀ ਉੱਥੇ ਅਸਾਈਲਮ ਦੀ ਮੰਗ ਕਰ ਦਿੱਤੀ ਫਰਾਂਸ ਦੇ ਵਿੱਚ, ਤੇ ਉਹਨਾਂ ਨੂੰ ਜਿਹੜਾ ਪੈਰਿਸ ਦੇ ਇੱਕ ਵੱਖਰੇ ਏਅਰਪੋਰਟ ਤੇ ਅਸਾਈਲਮ ਸੀਕਰਸ ਦੀ ਜਿਹੜੀ ਜ਼ੋਨ ਹੁੰਦੀ ਆ, ਉਹਦੇ ਵਿੱਚ ਪਾ ਦਿੱਤਾ ਗਿਆ। ਉਹਨਾਂ ਦੇ ਵਿੱਚ ਕਹਿੰਦੇ ਵੀ 21 ਮਹੀਨਿਆਂ ਦਾ ਬੱਚਾ ਵੀ ਜਿਹੜਾ ਉਹ ਸ਼ਾਮਲ ਸੀ। ਇਸ ਤੋਂ ਇਲਾਵਾ ਕਈ ਛੋਟੇ ਨਿਆਣੇ ਵੀ ਉਸ ਦੇ ਵਿੱਚ ਸੀ, ਅਨਅਕੰਪਨੀਡ, ਯਾਨੀ ਕਿ ਮਾਪਿਆਂ ਤੋਂ ਬਗੈਰ ਜਿਹੜੇ ਉਹ ਜਾ ਰਹੇ ਸੀਗੇ। ਜਿਹੜੇ ਕਹਿੰਦੇ ਵੀ ਜਿਹੜੇ 2 ਪੈਸੰਜਰ ਉੱਥੋਂ ਬਚੇ ਆ, ਉਹਨਾਂ ਦੇ ਉੱਤੇ ਹਿਊਮਨ ਟ੍ਰੈਫਿਕਿੰਗ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚਾਲੂ ਕੀਤੀ ਗਈ ਆ, ਤੇ ਜੱਜ ਦੇ ਮੋਹਰੇ ਜਿਹੜਾ ਉਹਨਾਂ ਨੂੰ ਹੁਣ ਜਲਦ ਪੇਸ਼ ਕੀਤਾ ਜਾਊਗਾ। ਸੋ ਇਹ ਹੁਣ ਇਹ ਮਸਲਾ ਉਹੀ ਆ ਹਰਜੋਤ ਸਿੰਘ ਜੀ, ਵੀ ਜਿਹੜਾ ਆਪਾਂ ਅਕਸਰ ਸੁਣਦੇ ਆ ਵੀ ਏਜੰਟਾਂ ਨੂੰ ਇੰਨੇ ਪੈਸੇ ਦੇ ਦਿੱਤੇ ਤੇ ਉੱਥੋਂ ਉੱਥੇ ਲੈ ਗਏ, ਤੇ ਉੱਥੋਂ ਬਾਅਦ 'ਚ ਉਰਲੇ ਪਾਸੇ ਸੈਂਟਰਲ ਜਾਂ ਲੈਟਿਨ ਅਮਰੀਕਾ ਦੇ ਵਿੱਚ ਲਿਆ ਕੇ, ਤੇ ਬਾਅਦ 'ਚ ਇਵੈਂਚੁਅਲੀ ਇੱਧਰਲੇ ਪਾਸੇ ਬਾਰਡਰ ਕ੍ਰਾਸ ਕਰਨ ਵਾਲੇ ਨਜ਼ਦੀਕ ਜਿਹੜਾ ਉਹ ਆ ਜਾਂਦੇ ਆ। ਸੋ ਇਹ ਉਸ ਟਾਈਮ ਦੇ ਉੱਤੇ ਇਹ ਵਾਪਰਿਆ ਜਦੋਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਆਲਰੇਡੀ ਬਹੁਤ ਤੇਜ਼ੀ ਦੇ ਨਾਲ ਉਸ ਦੇ ਉੱਤੇ ਚਰਚਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਤੇ ਹੁਣ ਉਹ ਜਹਾਜ਼ ਨੂੰ ਉੱਡਣ ਤੋਂ ਪਹਿਲਾਂ ਹੀ ਉਸ ਦੇ ਉੱਤੇ ਹੁਣ ਹਿਊਮਨ ਟ੍ਰੈਫਿਕਿੰਗ ਦਾ ਮਸਲਾ ਜਿਹੜਾ ਆ ਉਸ ਦੀ ਇਨਵੈਸਟੀਗੇਸ਼ਨ ਚਾਲੂ ਹੋ ਚੁੱਕੀ ਹੈਗੀ ਜੀ। ਸੋ ਇਹ ਲੈਜੈਂਡ 에ਅਰਲਾਈਨ ਦੀ ਜਹਾਜ਼ ਸੀਗਾ, ਪ੍ਰਾਈਵੇਟਲੀ ਜਿਹੜਾ ਇਹਨੂੰ ਚਾਰਟਰ ਪਲੇਨ ਹਾਇਰ ਕੀਤਾ ਗਿਆ ਸੀ। ਸੋ ਨਿਕਾਰਾਗੁਆ ਨੂੰ ਜਾਣਾ। ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਕੁ ਇੰਡੀਅਨ ਜਿਹੜੇ ਆ ਉਹ ਨਿਕਾਰਾਗੁਆ ਨੂੰ ਸੈਰ ਕਰਨ ਜਾਂਦੇ ਆ, ਜਾਂ ਕਿੰਨੇ ਕੁ ਅਮਰੀਕਾ ਦੇ ਵਿੱਚ ਇੰਡੀਆ ਮੂਲ ਦੇ ਲੋਕ ਨਿਕਾਰਾਗੁਆ ਸੈਰ ਕਰਨ ਜਾਂਦੇ ਆ। ਸੋ ਜਦੋਂ ਇਹ ਜਹਾਜ਼ ਫਰਾਂਸ ਦੇ ਵਿੱਚ ਤੇਲ ਭਰਨ ਦੇ ਲਈ ਰੁਕਿਆ ਸੀ ਬੈਟਰੀ ਏਅਰਪੋਰਟ ਤੋਂ, ਉੱਥੋਂ ਫਿਰ ਇਸਨੇ ਨਿਕਾਰਾਗੁਆ ਨੂੰ ਜਾਣਾ ਸੀ, ਤੇ ਉੱਥੋਂ ਕਿਸੇ ਨੇ ਉਹਨਾਂ ਨੂੰ ਟਿਪ ਦੇਤੀ ਵੀ ਭਾਈ ਇਹ ਤਾਂ ਸਾਰੇ ਜਿਹੜੇ ਆ ਉਹ ਇਲੀਗਲ ਬੰਦੇ ਆ ਜੋ ਇਹਨਾਂ ਨੇ ਅਮਰੀਕਾ ਦੇ ਵਿੱਚ ਜਾਣਾ ਹੈਗਾ। ਸੋ 4 ਦਿਨ ਉੱਥੇ ਫਲਾਈਟ ਰੁਕੀ ਰਹੀ। ਅਲਟੀਮੇਟਲੀ ਫਰਾਂਸ ਦੀ ਕੋਰਟ ਨੂੰ ਵੀ ਵਿੱਚ ਇਨਵੋਲਵ ਹੋਣਾ ਪਿਆ। ਇਹਨਾਂ 'ਚ ਪੰਜਾਬੀ ਮੂਲ ਦੇ ਕਾਫੀ ਲੋਕ ਸੀਗੇ ਆਪਣੇ, ਤੇ 25 ਨੇ ਹੁਣ ਆਲਰੇਡੀ ਪੋਲੀਟੀਕਲ ਅਸਾਈਲਮ ਫਰਾਂਸ ਦੇ ਵਿੱਚ ਅਪਲਾਈ ਕਰ ਦਿੱਤਾ। ਬਾਕੀ ਜਿਹੜੇ 276 ਆ ਉਹ ਵਾਪਸ ਮੁੰਬਈ ਨੂੰ ਫਲਾਈਟ ਦੇ ਵਿੱਚ ਤੋੜ ਦਿੱਤੇ ਗਏ ਹੈਗੇ ਆ। US ਦੀ ਸਰਕਾਰ ਨੇ ਨਿਕਾਰਾਗੁਆ ਨੂੰ ਉਹਨਾਂ ਮੁਲਕਾਂ ਦੇ ਵਿੱਚੋਂ ਇੱਕ ਮੁਲਕ ਗਿਣਿਆ ਆ ਵੀ ਜਿੱਥੇ ਕਹਿੰਦੇ ਵੀ ਜਿਹੜਾ ਮਿਨੀਮਮ ਸਟੈਂਡਰਡ ਹੈਗਾ ਟੂ ਐਲੀਮੀਨੇਟ ਹਿਊਮਨ ਟ੍ਰੈਫਿਕਿੰਗ ਦਾ, ਉਹ ਵੀ ਉਸ ਨੂੰ ਮੀਟ ਨਹੀਂ ਕਰਦੇ ਹੈਗੇ। ਨਿਕਾਰਾਗੁਆ ਨੂੰ ਇੱਕ ਤਰ੍ਹਾਂ ਦੇ ਨਾਲ ਮੇਨ ਮੁਲਕ ਸਾਊਥ ਅਮਰੀਕਾ ਚੋਂ ਚੁਣਿਆ ਜਾਂਦਾ, ਜਿਹਦੇ ਰਾਹੀਂ ਫਿਰ ਅਮਰੀਕਾ ਦੇ ਵਿੱਚ ਐਂਟਰ ਕੀਤਾ ਜਾਂਦਾ ਹੈਗਾ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਖਾਸ ਕਰਕੇ ਜਿੰਨੇ ਵੀ ਸਾਡੇ ਸਰੋਤੇ ਪੰਜਾਬੀ ਮੂਲ ਦੇ ਆਲ ਓਵਰ ਵਰਲਡ ਸੁਣਦੇ ਆ, ਵੀ ਬਹੁਤ ਜ਼ਿਆਦਾ ਸਟ੍ਰਿਕਟ ਅਮਰੀਕਾ ਦੀ ਸਰਕਾਰ ਹੋਣ ਜਾ ਰਹੀ ਆ ਇਲੀਗਲ ਇਮੀਗ੍ਰੇਸ਼ਨ ਦੇ ਵਿੱਚ, ਬਾਰਡਰ ਕ੍ਰਾਸਿੰਗ ਦੇ ਵਿੱਚ। ਸੋ ਇਹਨਾਂ ਨੇ ਹੁਣ ਦੇਖ ਲਓ ਵੀ ਕਿੱਥੇ ਦੀਆਂ ਸਰਕਾਰਾਂ ਦੇ ਨਾਲ ਵੀ ਜਿਹੜਾ ਆ ਉਹ ਕੰਟੈਕਟ ਕਰ ਲਿਆ ਹੈਗਾ, ਕਿਉਂਕਿ ਅਗਲੇ ਸਾਲ ਇਲੈਕਸ਼ਨ ਆ, ਤੇ ਜੇ ਇਹਨਾਂ ਤੇ ਕੰਟਰੋਲ ਨਾ ਹੋਇਆ ਤੇ ਬਹੁਤ ਬੁਰਾ ਹਾਲ ਜਿਹੜਾ ਡੈਮੋਕ੍ਰੇਟਸ ਦਾ ਇਲੈਕਸ਼ਨ ਦੇ ਵਿੱਚ ਹੋਣਾ ਆ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਬਿਨਾਂ ਅਮਰੀਕਾ ਦੇ ਵਿੱਚ ਕਾਂਗਰਸਮੈਨ ਕਾਂਗਰਸਵੂਮਨ ਦੀਆਂ ਇਲੈਕਸ਼ਨ, ਸੈਨੇਟਰਸ ਦੀਆਂ ਇਲੈਕਸ਼ਨ ਤੇ ਲੋਕਲ ਇਲੈਕਸ਼ਨਸ ਹੁੰਦੀਆਂ ਆ। ਇਹ ਐਨ ਐਗਜ਼ੈਕਟਲੀ ਉਸ ਟਾਈਮ ਦੇ ਉੱਤੇ ਖਬਰ ਆਈ ਆ ਜਿਸ ਟਾਈਮ ਦੇ ਉੱਤੇ 7000 ਤੋਂ ਵੱਧ ਲੋਕ ਸਾਊਥ ਤੇ ਸੈਂਟਰਲ ਅਮਰੀਕਾ ਤੋਂ ਐਂਟਰ ਹੋਣ ਜਾ ਰਹੇ USA ਦੇ ਵਿੱਚ। ਐਨ ਉਸ ਟਾਈਮ ਦੇ ਉੱਤੇ ਜਦੋਂ US ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ
ਡਿਸਕਸ ਕਰਨ ਜਾ ਰਹੇ ਆ ਮੈਕਸੀਕੋ ਦੇ ਪ੍ਰੈਜ਼ੀਡੈਂਟ ਨਾਲ ਵੀ ਭਾਈ ਆ ਤੁਸੀਂ ਕੀ ਬਣਾਇਆ ਵੀ ਰਸਤਾ ਤੁਹਾਡੇ ਚੋਂ ਮੁਲਕ ਚੋਂ ਆਓ ਤਾਂ ਸਿੱਧੇ ਅਮਰੀਕਾ ਦੇ ਵਿੱਚ ਜਾਈ ਜਾਓ। ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਸਪੋਕਸਮੈਨ ਜੌਨ ਕਰਬੀ ਤੇ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਲੋਪੇਜ਼ ਓਬਰਾਡੋਰ ਦੇ ਨਾਲ ਗੱਲਬਾਤ ਆਲਰੇਡੀ ਕੀਤੀ ਆ ਪਿਛਲੇ ਹਫ਼ਤੇ। ਕਹਿੰਦੇ ਪਈ ਬਹੁਤ ਜ਼ਿਆਦਾ ਡਰਾਮੈਟਿਕ ਇਨਕਰੀਜ਼ ਹੋਇਆ ਆ ਲੋਕਾਂ ਦਾ ਮਾਈਗ੍ਰੈਂਟ ਆ ਉਹ ਤੁਹਾਡੇ ਮੁਲਕ ਚੋਂ ਲੰਘ ਕੇ ਯੂਐਸਏ ਚ ਆ ਰਹੇ ਹੈਗੇ ਆ। ਜੀ ਯੂਐਸ ਦੇ ਸਦਰਨ ਬਾਰਡਰ ਚ 2 ਮਿਲੀਅਨ ਲੋਕ 2022 ਤੇ 2023 ਦੇ ਫਿਸਕਲ ਈਅਰ ਦੇ ਵਿੱਚ ਅਰੈਸਟ ਕੀਤੇ ਗਏ ਆ ਤੇ ਯੂਐਸਏ ਦੇ ਵਿੱਚ ਉਹ ਐਂਟਰ ਹੋਏ ਹੈਗੇ ਆ। ਸਤੰਬਰ 2023 ਦੇ ਵਿੱਚ ਕੱਲੇ ਤੇ ਸਤੰਬਰ 1 ਮਹੀਨੇ ਦੇ ਵਿੱਚ ਯੂਐਸ ਦੇ ਬਾਰਡਰ ਪੈਟਰੋਲ ਏਜੰਟਸ ਨੇ 2 ਲੱਖ ਦੇ ਕਰੀਬ ਮਾਈਗ੍ਰੈਂਟਸ ਨੂੰ ਫੜਿਆ ਆ ਜੋ ਯੂਐਸ ਮੈਕਸੀਕੋ ਬਾਰਡਰ ਤੋਂ ਅਨਲਾਫਲੀ ਐਂਟਰ ਕਰ ਰਹੇ ਹੈਗੇ ਆ। ਸੋ ਸਿਚੁਏਸ਼ਨ ਬਹੁਤ ਬੁਰੀ ਬਣੀ ਹੋਈ ਆ। ਦੂਸਰੇ ਪਾਸੇ ਇਹਦਾ ਇਕਨੋਮਿਕ ਇਫੈਕਟ ਯੂਐਸ ਤੇ ਮੈਕਸੀਕੋ ਤੇ ਬਹੁਤ ਪੈ ਰਿਹਾ। ਟੈਕਸਸ ਵਾਲੀ ਸਾਈਡ ਦੇ ਉੱਤੇ ਜਿਹੜੀ ਟ੍ਰੇਨ ਸਰਵਿਸ ਸੀ ਜਿਹਦੇ ਰਾਹੀਂ ਬਹੁਤ ਸਾਰਾ ਮਟੀਰੀਅਲ ਮੈਕਸੀਕੋ ਸਾਊਥ ਅਮਰੀਕਾ ਤੋਂ ਫਰੂਟ ਸਬਜ਼ੀਆਂ ਹੋਰ ਬਹੁਤ ਆਉਂਦਾ ਸੀ ਉਹ ਸਾਰਾ ਬੰਦ ਕੀਤਾ ਗਿਆ ਹੈਗਾ। ਉਹਦੇ ਨਾਲ ਜਿਹੜੇ ਸਮਾਲ ਬਿਜ਼ਨੈਸਸ ਆ ਉਹ ਬਹੁਤ ਹਰਟ ਹੋ ਰਹੇ ਹੈਗੇ ਆ। ਹੁਣ ਸਿਚੁਏਸ਼ਨ ਇਹ ਬਣੀ ਆ ਵੀ ਪਹਿਲਾਂ ਲੋਕ ਸੋਚਦੇ ਸੀ ਵੀ ਸ਼ਾਇਦ ਸਾਊਥ ਅਮਰੀਕਾ ਤੋਂ ਲੋਕ ਆਉਂਦੇ ਆ ਪਰ ਹੁਣ ਮੀਡੀਆ ਦੇ ਵਿੱਚ ਕਈ ਟੀਵੀ ਚੈਨਲ ਤਾਂ ਹਰ ਰੋਜ਼ 1-1 ਘੰਟੇ ਦੀ ਜਿਹੜੀ ਕਵਰੇਜ ਉਹ ਬਾਰਡਰ ਤੇ ਜਾ ਕੇ ਕਰ ਰਹੇ ਹੈਗੇ ਆ ਜੀ ਯੂਐਸ ਦੇ ਜਿਹੜੇ ਵੱਖ-ਵੱਖ ਨਿਊਜ਼ ਆਊਟਲੈਟਸ ਹੈਗੇ ਆ। ਸੋ ਹੁਣ ਕਹਿੰਦੇ ਕਿਊਬਾ, ਹੇਤੀ, ਹੋਂਡਰਾਸ ਕੱਲੇ ਉੱਥੋਂ ਨਹੀਂ ਆ ਰਹੇ, ਬੰਗਲਾਦੇਸ਼, ਇੰਡੀਆ, ਸਾਊਥ ਅਫਰੀਕਾ ਤੋਂ ਅਫਰੀਕਾ ਬਹੁਤ ਦੇ ਵੱਡੀ ਬਹੁਤ ਗਿਣਤੀ ਸਾਰੇ ਚ ਲੋਕ ਆ ਮੁਲਕ ਜੀ। ਸੋ ਬਹੁਤ ਇਸ ਪੂਰੇ ਮਾਮਲੇ ਨੇ ਜਿਹੜਾ ਇਹ ਬਣਿਆ ਆ ਇਹ ਇੱਕ ਕਹਿ ਸਕਦੇ ਆ ਵੀ ਨਵਾਂ ਰਾਹ ਸੀਗਾ ਯੂਰਪ 'ਚ ਜਾ ਕੇ। ਯੂਰਪ ਤੋਂ ਸਿੱਧਾ ਜਿਹੜਾ ਆ ਇਹਨਾਂ ਕੁਛ ਮੁਲਕਾਂ ਦੇ ਵਿੱਚ ਵੀਜ਼ਾ ਫ੍ਰੀ ਐਂਟਰੀ ਦੇ ਤਹਿਤ ਜਿਹੜਾ ਉਹ ਵਰਤਿਆ ਜਿਹੜਾ ਜਾ ਰਿਹਾ ਸੀ। ਕਹਿੰਦੇ ਵੀ ਨਿਕਾਰਾਗੁਆ ਨੂੰ ਤੇ ਇੱਕ ਸਪਰਿੰਗ ਬੋਰਡ ਦੇ ਤੌਰ ਦੇ ਉੱਤੇ ਸਾਰੇ ਜਾਣੇ ਇਹ ਵਰਤ ਰਹੇ ਸੀ। ਉਹ ਆਉਂਦੇ ਸੀ ਤੇ ਇੱਥੋਂ ਛਾਲਾ ਮਾਰ ਕੇ ਫਿਰ ਸਿੱਧਾ ਇੱਧਰਲੇ ਪਾਸੇ ਨੂੰ ਆ ਜਾਂਦੇ ਸੀ। ਇਹ ਇੱਕ ਰਾਹ ਜਿਹੜਾ ਆ ਉਹ ਨਵਾਂ ਇਜਾਦ ਹੋਇਆ ਸੀਗਾ। ਆਲਰੇਡੀ ਯੂਰਪ ਦੇ ਵਿੱਚ ਹੁਣ ਦੇਖੋ 25 ਜਣਿਆਂ ਨੇ ਅਸਾਈਲਮ ਕਰਤਾ, 2 ਜਣਿਆਂ ਦੇ ਉੱਤੇ ਹਿਊਮਨ ਟ੍ਰੈਫਿਕਿੰਗ ਦੇ ਕੇਸ ਚੱਲ ਗਏ ਤਾਂ ਉਹਨਾਂ ਨੇ ਤਾਂ ਯੂਏਈ ਤੋਂ ਤੁਰੀ ਸੀ ਜਹਾਜ਼ ਇੱਥੇ ਲਾ ਲਿਆ ਇਹਨਾਂ ਨੇ ਤੇ ਇੱਥੇ ਲਾ ਕੇ ਫਿਰ 4 ਦਿਨ ਇਹ ਖੱਜਲ ਖੁਆਰੀ ਜਿਹੜੀ ਉਹ ਰਹੀ ਆ। ਨੋ ਡਾਊਟ ਹੁਣ ਉਹਨਾਂ ਨੇ ਜਿਹੜੇ ਜਾ ਰਹੇ ਹੋਣੇ ਉਹਨਾਂ ਨੇ ਵੀ ਕਿਹਾ ਹੋਣਾ ਵੀ ਲੱਖਾਂ ਰੁਪਈਏ ਜਿਹੜੇ ਉਹ ਗਏ ਆ। ਇੱਦਾਂ ਦੀਆਂ ਪਤਾ ਨਹੀਂ ਕਿੰਨੀਆਂ ਫਲਾਈਟਾਂ ਆਲਰੇਡੀ ਗਈਆਂ ਵੀ ਹੋਣਗੀਆਂ। ਸੋ ਇਹ ਬੜਾ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ। ਨਵੀਆਂ ਚੀਜ਼ਾਂ ਦਾ ਜਿਹੜਾ ਇਸ ਦੇ ਵਿੱਚ ਪਤਾ ਲੱਗਾ ਆ ਤੇ ਪਰ ਫਰਾਂਸ ਦੀ ਅਥਾਰਟੀਜ਼ ਨੇ ਇਹ ਇੱਕ ਵੱਡੀ ਜਿਹੜੀ ਕਹਿ ਲਓ ਵੀ ਕਦਮ ਜਿਹੜਾ ਇਸ ਦੇ ਵਿੱਚ ਚੱਕ ਕੇ ਉਹਨਾਂ ਸਾਰਿਆਂ ਨੂੰ ਵਾਪਸ ਭਾਰਤ ਵੱਲ ਨੂੰ ਜਿਹੜਾ ਆ ਉਹ ਤੋਰ ਦਿੱਤਾ ਹੈਗਾ ਆ। ਤੇ ਉੱਦਾਂ ਤਾਂ ਦੇਖੋ ਉੱਥੇ ਇਹ ਜ਼ੋਰ ਚੱਲਦਾ ਹੀ ਆ। ਕਹਿੰਦੇ ਆ ਵੀ ਇੰਡੀਆ ਤਰੱਕੀ ਬੜੀ ਆ ਉਹ ਸਾਰਾ ਕੁਛ ਆ ਪਰ ਫਿਰ ਵੀ ਜਹਾਜ਼ਾਂ ਦੇ ਜਹਾਜ਼ ਭਰ ਕੇ ਉੱਥੋਂ ਕਿਸੇ ਨਾ ਕਿਸੇ ਤਰੀਕੇ ਫਿਰ ਵੀ ਇਹਨਾਂ ਮੁਲਕਾਂ ਦੇ ਵਿੱਚ ਆਉਣ ਦੇ ਲਈ ਤਿਆਰ ਬਰ ਤਿਆਰ ਬੈਠੇ। ਇੱਕ ਵਾਰੀ ਫਿਰ ਰਾਜਕਨਵੀਰ ਸਿੰਘ ਜੀ ਗੁਜਰਾਤੀਆਂ ਦੀ ਉਹ ਜੋੜੀ ਜਿਹੜੀ ਸਿੱਖਾਂ ਨੂੰ ਪੰਜਾਬੀਆਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਦੀ ਰਹਿੰਦੀ ਆ ਉਹ ਇੱਕ ਵਾਰੀ ਫਿਰ ਐਕਸਪੋਜ਼ ਹੋਇਆ ਕਿਉਂਕਿ ਇਸ ਜਹਾਜ਼ ਦੇ ਵਿੱਚ ਇਲੀਗਲੀ ਲਿਆਉਣ ਵਾਲਾ ਬੰਦਾ ਗੁਜਰਾਤੀ ਆ। ਉਹ ਕਹਿੰਦੇ ਪਈ ਕਿੰਗ ਪਿਨ ਹੈਗਾ ਆ ਇਸ ਹਿਊਮਨ ਟ੍ਰੈਫਿਕਿੰਗ ਦੇ ਵਿੱਚ। ਉਸ ਨੂੰ ਪਿਛਲੇ ਸਮੇਂ ਅਰੈਸਟ ਵੀ ਕੀਤਾ ਗਿਆ ਸੀ ਗੁਜਰਾਤ ਦੇ ਵਿੱਚ ਤੇ ਫਿਰ ਛੱਡ ਦਿੱਤਾ ਗਿਆ ਹੈਗਾ। ਟਾਈਮਜ਼ ਆਫ ਇੰਡੀਆ ਨੇ ਇਹ ਕਿਹਾ ਵੀ ਇਹਦਾ ਜਿਹੜਾ ਮੇਨ ਬੰਦਾ ਜਿਹੜਾ ਪੈਸੇ ਲੈ ਕੇ 25-25 30-30 ਲੱਖ 40-40 ਲੱਖ ਰੁਪਈਆ ਲੈ ਕੇ ਇੰਡੀਆ ਤੋਂ ਇਲੀਗਲੀ ਅਮਰੀਕਾ ਨੂੰ ਬੰਦੇ ਲਿਆ ਰਿਹਾ ਇਹ ਗੁਜਰਾਤੀ ਮੂਲ ਦਾ ਸ਼ਸ਼ੀ ਕਿਰਨ ਰੈਡੀ ਨਾਮ ਦਾ ਬੰਦਾ ਹੈਗਾ। ਪਿਛਲੇ ਸਾਲ ਇਹ ਡਿੰਗੂਚਾ ਕੇਸ ਦੇ ਵਿੱਚ ਇਨਵੋਲਵ ਹੋਇਆ ਸੀ। ਗੁਜਰਾਤ ਪੁਲਿਸ ਨੇ ਲੈਕ ਆਫ ਐਵੀਡੈਂਸ ਦੇ ਥੱਲੇ ਇਸ ਨੂੰ ਛੱਡ ਦਿੱਤਾ ਸੀਗਾ। ਇਹ ਉਹੀ ਬੰਦਾ ਆ ਜਿਸ ਨੇ ਪਿਛਲੇ ਸਾਲ ਗੁਜਰਾਤੀ ਮੂਲ ਦੇ 4 ਲੋਕ ਉਹਨਾਂ ਨੂੰ ਵੀ ਇੱਥੇ ਪਹੁੰਚਾਇਆ ਸੀ ਜਿਨ੍ਹਾਂ 'ਚ ਜਗਦੀਸ਼ ਪਟੇਲ, ਵਿਸ਼ਾਲੀ ਪਟੇਲ ਤੇ 2 ਬੱਚੇ ਬਿਹੰਗੀ ਪਟੇਲ ਤੇ ਧਾਰਮਿਕ ਪਟੇਲ ਜੋ ਕੈਨੇਡਾ 'ਚ ਆਏ ਸੀ ਤੇ ਕੈਨੇਡਾ ਤੋਂ ਜਦੋਂ ਉਹ ਅਮਰੀਕਾ ਐਂਟਰ ਹੋਣ ਲੱਗੇ ਸੀ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ। ਸੋ ਇਹ ਦੇਖੋ ਪਈ ਜਿਹੜਾ ਗਲਤ ਕੰਮ ਕਰਦੇ ਹੈਗੇ ਆ ਉਹ ਕੌਣ ਆ ਤੇ ਬਦਨਾਮੀ ਜਿਹੜੀ ਆ ਪੂਰੀ ਦੁਨੀਆ 'ਚ ਉਹ ਕਿਹਨਾਂ ਦੀ ਹੁੰਦੀ ਹੈਗੀ ਆ। ਇਹਨੇ ਪਿਛਲੇ 15 ਸਾਲਾਂ ਤੋਂ ਉਹਦਾ ਨੈਟਵਰਕ ਸਮਗਲਿੰਗ ਦਾ ਜਿਹੜਾ ਇਹ ਚੱਲ ਰਿਹਾ ਆ ਇਹਦਾ ਕੰਮ ਹੀ ਇਹ ਅਰੇਂਜ ਕਰਦਾ ਆ ਦੁਬਈ ਤੋਂ ਜਿਹੜੀਆਂ ਚਾਰਟਰ ਫਲਾਈਟਾਂ ਸਿੱਧੀਆਂ ਨਿਕਾਰਾਗੁਆ ਦੇ ਵਿੱਚ ਤੇ ਬਾਅਦ 'ਚ ਉੱਥੋਂ ਫਿਰ ਇਸ ਪਾਸੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਇਹ ਬਿਲਕੁਲ ਪਰਦਾਫਾਸ਼ ਜਿਹੜਾ ਇਸ ਦੇ ਵਿੱਚ
ਹੋ ਰਿਹਾ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਗੁਜਰਾਤੀਆਂ ਦੀ ਜੋੜੀ ਦੁਨੀਆ ਦੇ ਵਿੱਚ ਡੰਕਾ ਹੋਰ ਪਿੱਟ ਰਹੀ ਆ ਵੀ ਅਸੀਂ ਆਹ ਕਰਤਾ, ਅਸੀਂ ਉਹ ਕਰਦਾ, ਤੇ ਦੁਨੀਆ ਨੂੰ ਲੱਖਾਂ ਰੁਪਈਏ ਲੈ ਕੇ ਫਲਾਈਟਾਂ ਤੇ ਚੜਾ ਜਿਹੜਾ ਆ ਉਹੀ ਰਹੇ ਆ। ਉਹ ਤੋਂ ਬਾਅਦ ਚ ਜੰਗਲਾਂ ਚ ਮਰਨ ਦੇ ਲਈ ਛੱਡ ਰਹੇ ਆ, ਕਿਤੇ ਠੰਡ ਦੇ ਵਿੱਚ ਮਰਨ ਦੇ ਲਈ ਜਿਹੜਾ ਉਹ ਉਹਨਾਂ ਨੂੰ ਛੱਡ ਰਹੇ ਆ। ਪਤਾ ਨਹੀਂ ਕਿੰਨੀਆਂ ਕੁ ਜਾਨਾਂ ਜਿਹੜੀਆਂ ਆ ਅਜਿਹੀਆਂ ਨੇ ਜਿਹੜੀਆਂ ਉਹ ਲੈ ਲਈਆਂ ਹੋਣੀਆਂ। ਸੋ ਹਾਲਾਤ ਉਸ ਮੁਲਕ ਦੇ ਜੋ ਮਰਜ਼ੀ ਕਹੀ ਜਾਣ ਇਦਾਂ ਦੇ ਹੀ ਆ, ਇਹਨਾਂ ਫਲਾਈਟਾਂ ਤੋਂ ਪਤਾ ਲੱਗਦਾ ਆ। ਹੁਣ ਨਿਕਾਰਾਗੁਆ ਤੋਂ ਅੱਗੇ ਕੀ ਆ, ਹੋਂਡਰਸ, ਐਲ ਸਲਵਾਡੋਰ, ਗੁਆਟਾਮਾਲਾ, ਮੈਕਸੀਕੋ, ਫਿਰ ਜਾ ਕੇ ਅਮਰੀਕਾ ਜਿਹੜਾ ਉਹ ਆਉਂਦਾ ਆ। ਉਹ ਵਿੱਚ ਵਿਚਾਲੇ ਪਤਾ ਨਹੀਂ ਕਿੰਨਾ ਕੁਛ ਕੀ ਕੁਛ ਹੁੰਦਾ ਹੈ, ਕਿੰਨੀਆਂ ਥੋੜ੍ਹੀਆਂ ਹੌਰਰ ਸਟੋਰੀਆਂ ਆਪਾਂ ਨੂੰ ਪਤਾ ਲੱਗਦੀਆਂ, ਜਿਹੜੇ ਲੋਕ ਜਿਹੜੇ ਉਹ ਦੱਸਦੇ ਆ ਵੀ ਜੇ ਕੋਈ ਪਹੁੰਚਿਆ ਵੀ ਆ ਤੇ ਕਿਸ ਤਰੀਕੇ ਦੇ ਨਾਲ ਇਹ ਚੱਲ ਜੀ। ਰਿਹਾ ਹੈਗਾ ਆ। ਇਹ ਤੋਂ ਪਹਿਲਾਂ ਵੀ ਕਹਿੰਦਾ ਵੀ 8 ਤੋਂ ਲੈ ਕੇ 10 ਤੱਕ ਜਿਹੜੇ ਜਹਾਜ਼ ਇਹਦੇ ਪਹੁੰਚ ਚੁੱਕੇ ਆ ਨਿਕਾਰਾਗੁਆ। ਸੋ 15 ਸਾਲਾਂ ਤੋਂ ਇਹ ਗੁਜਰਾਤੀ ਮੂਲ ਦਾ ਬੰਦਾ ਜਿਹੜਾ ਰੈਡੀ ਆ ਇਹ ਸਮਗਲਿੰਗ ਕਰ ਰਿਹਾ ਆ। ਸੋ ਖਾਸ ਕਰਕੇ ਜਿਹੜੇ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ FBI ਨੂੰ ਕੰਟੈਕਟ ਕਰਨਾ ਚਾਹੀਦਾ ਵੀ ਭਾਈ ਇਹਨਾਂ ਨੂੰ ਪੁੱਛੋ, ਇਹ ਜਿਹੜੇ ਨਾ ਸਿੱਖਾਂ ਨੂੰ ਬਦਨਾਮ ਕਰਦੇ ਰਹਿੰਦੇ ਆ ਵੀ ਦੇਖੋ ਜੀ ਆਹ ਹੋ ਰਿਹਾ, ਆਹ ਹੋ ਰਿਹਾ, ਤੇ ਸਭ ਤੋਂ ਜ਼ਿਆਦਾ ਫਰਾਡ ਦਾ ਕੰਮ ਇਹੀ ਕਰ ਰਹੇ ਹੈਗੇ ਆ। ਕਾਲਾਂ ਸੋ ਜਿਹੜੀਆਂ ਆਉਂਦੀਆਂ ਸਕੈਮ ਵਾਲੀਆਂ ਉਹਨਾਂ 'ਚ ਵੀ ਇਹ ਕਿੰਗ ਪਿਨ ਆ। ਜੀ ਜਿਹੜੇ ਗੁਜਰਾਤੀ ਮੂਲ ਵਾਲੇ ਬੜੇ ਦੇਖੇ ਆ ਵੀ ਉਹਨਾਂ ਦੇ ਦੁਆਰਾ ਇਦਾਂ ਦੇ ਬਣਾਏ ਗਏ ਆ। ਤੇ ਇੱਥੇ ਵੀ ਦੇਖ ਲਓ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਕਹਿੰਦੇ ਪਿਛਲੇ 2 ਮਹੀਨਿਆਂ 'ਚ 800 ਬੰਦਾ ਉਹਨੇ ਕੱਢਿਆ ਉੱਥੋਂ। ਜਸਟ ਦੇਖ ਲਓ। ਇਮੈਜਿਨ 2 ਮਹੀਨਿਆਂ ਦੇ ਵਿੱਚ 8 ਤੋਂ 10 ਜਿਹੜੀਆਂ ਆ ਇਦਾਂ ਦੀਆਂ ਫਲਾਈਟਾਂ ਜਿਹੜੀਆਂ ਉੱਥੋਂ ਆ ਚੁੱਕੀਆਂ ਨੇ ਪਿਛਲੇ 2 ਮਹੀਨਿਆਂ 'ਚ। ਇਹ ਸੋਰਸ ਜਿਹੜੇ ਉੱਥੇ ਦੱਸ ਰਹੇ ਆ, ਕੋਈ ਸਦਰਨ ਬਾਰਡਰ ਤੋਂ, ਕੋਈ ਜਿਹੜਾ ਆ ਉਹ ਕੈਨੇਡਾ ਵਾਲੇ ਬਾਰਡਰ ਤੋਂ, ਜਿਹੜਾ ਆ ਉਧਰਲੇ ਪਾਸੋਂ ਦੀ ਜਿਹੜਾ ਉਹਨਾਂ ਨੂੰ ਕਰ ਰਹੇ ਹੈਗੇ ਆ। ਜੀ।